अरे बिस्मिल्लाहिर्रहमानिर्रहीम अस्सलाम वालेकुम। की हाल चाल है सब का? खैरियत नाल ठीक ठाक हो? उम्मीद है तुम सब खैरियत ना होगे, ठीक ठाक हो। मैं हाँ मुहम्मद अंसर तो देख रहे हो पेंडू व्लॉग। तो शुरू करते हैं अज की वीडियो शुरू करने तो पहले साडे चैनल में सबसक्राइब कर दो, तो वीडियो में लाइक तो शेयर लाजमी करदा करो, तो नाले अपने चंगे चंगे कमेंट करके दसते रहा करो कि तुहानू साडी वीडियो किद्दां लगी। तो चलते हैं अज आप जाके करते हैं शुरू काम शाम, तो नाले तुहाडे नाल करांगे गल्लां बातां। मिलते हैं फिर तुहानू थोड़ा जिहा अगे जाके। हाँ जी, काम साम साढ़े हो गए सारे खत्म, तो हुण चलते हैं। अज तुहानू दिखाने कि पट्ठियां दियां ना जिहड़ियां दो चार किस्मां होंदियां, ते सर्दियां दे किहड़े हुंदे, गर्मियां दे किहड़े हुंदे, ते उस तो इलावा भी थोड़े बहुत जिहड़ियां असीं पट्ठे मੱਝਾਂ नूं पा लईदे ओह भी अज तुहानू दिखाने आ। हाँ जी, हुण असीं तुहानू दसदे आं पट्ठियां दियां दो चार किस्मां दे बारे कि किहड़े पट्ठे किहड़े सीजन दे हुंदे आ ते किहड़े सीजन 'ਚ ज़्यादा ਚੱਲਦੇ ਆ। सब तो पहले शुरू करते हैं आप बरसीन तो। ਇਹਨੂੰ ਅਸੀਂ ਪੰਜਾਬੀ 'ਚ ਬਰਸੀਨ ਕਹੀਦਾ, ਤੇ ਤੁਸੀਂ ਇਹਨੂੰ ਉਰਦੂ 'ਚ ਕਹਿ ਸਕਦੇ ਆ ਬਰਸੀਮ। ਇਹਦਾ ਉਰਦੂ 'ਚ ਨਾਮ ਹੈਗਾ ਬਰਸੀਮ, ਸਿਰਫ ਨੂਨ ਦਾ ਤੇ ਮੀਮ ਦਾ ਹੀ ਫਰਕ ਹੈ। ਇਹ ਖੜੇ ਆ ਜੀ ਬਰਸੀਨ ਦੇ ਪੱਠੇ। ਇਹ ਤਕਰੀਬਨ ਦਸੰਬਰ ਨਵੰਬਰ 'ਚ ਸ਼ੁਰੂ ਹੋ ਜਾਂਦੇ ਆ। ਜਿਹੜੇ ਕੁਝ ਜਲਦੀ ਬੀਜ ਲੈਂਦੇ ਆ ਥੋੜ੍ਹੇ ਜਿਹੇ, ਉਹਨੂੰ ਨਵੰਬਰ ਤੋਂ ਸ਼ੁਰੂ ਕਰ ਲੈਂਦੇ ਆ, ਤੇ ਆਮ ਜਿਹੜੇ ਸ਼ੁਰੂ ਹੁੰਦੇ ਆ ਦਸੰਬਰ ਤੋਂ ਸ਼ੁਰੂ ਹੋ ਜਾਂਦੇ। ਦਸੰਬਰ ਤੋਂ ਲੈ ਕੇ ਤੇ ਹੁਣ ਅਪ੍ਰੈਲ ਸ਼ੁਰੂ ਹੋ ਗਿਆ, ਤੇ ਹਜੇ ਵੀ ਇਹਨਾਂ ਨੇ ਤਕਰੀਬਨ ਮਹੀਨਾ ਡੇਢ ਕੱਢ ਜਾਣਾ, ਯਾਨੀ ਕਿ ਵਾਢੀਆਂ ਤੱਕ ਇਹਨਾਂ ਦਾ ਟਾਈਮ ਹੁੰਦਾ। ਵਾਢੀਆਂ ਤੋਂ ਬਾਅਦ ਫਿਰ ਇਹ ख़त्म ਹੋਣ ਲੱਗ ਜਾਂਦੇ, ਕਿਉਂਕਿ ਗਰਮੀ ਜ਼ਿਆਦਾ ਹੋ ਜਾਂਦੀ। ਜ਼ਿਆਦਾ ਗਰਮੀ 'ਚ ਪੱਠੇ ਨਹੀਂ ਰਹਿੰਦੇ, ਫਿਰ ਪੱਠੇ ਸ਼ੁਰੂ ਹੋ ਜਾਂਦੇ ਗਰਮੀਆਂ ਦੇ। ਤੇ ਇਹਦੀਆਂ ਵੀ ਦੋ ਤਿੰਨ ਕਿਸਮਾਂ ਵਾ ਬਰਸੀਨ ਦੀਆਂ। ਆ ਜਿਹੜਾ ਤੁਸੀਂ ਦੇਖ ਰਹੇ ਆ, ਇਹਨੂੰ ਅਸੀਂ ਕਹੀਦਾ ਕਾਲਾ ਬਰਸੀਨ, ਯਾਨੀ ਇਹ ਹਾਈਬ੍ਰਿਡ ਆ, ਇਹ ਜ਼ਿਆਦਾ ਦੇਰ ਕੱਢ ਜਾਂਦਾ। ਤੇ ਇਹਦੇ ਵਿੱਚ ਇੱਕ ਕਿਸਮ ਹੁੰਦੀ ਦੇਸੀ। ਉਹ ਦੇਸੀ ਜਿਹੜਾ ਉਹ ਜਲਦੀ ख़त्म ਹੋ ਜਾਂਦਾ, ਉਹ ਵੀ ਮੈਂ ਤੁਹਾਨੂੰ ਦਿਖਾਉਣਾ ਇੱਥੇ। ਉਹਦੇ 'ਤੇ ਅੱਜ ਕੱਲ੍ਹ ਫੁੱਲ ਲੱਗਣੇ ਸ਼ੁਰੂ ਹੋ ਜਾਂਦੇ, ਤੇ ਜਦੋਂ ਬਰਸੀਨ 'ਤੇ ਫੁੱਲ ਲੱਗਣ ਲੱਗ ਜਾਣ ਸਮਝੋ ਕਿ ਇਹਦੀ ਸ਼ਾਮਤ ਆ ਗਈ, ख़त्म ਹੋਣ ਲੱਗਾ। ਤੇ ਇੱਕ ਇਹਦੇ ਵਿੱਚ ਹੁੰਦਾ ਛਟਾਲਾ। ਹੁਣ ਆਪਾਂ ਚੱਲ ਕੇ ਦੇਖਦੇ ਹਾਂ ਛਟਾਲਾ। ਇਹ ਹੈ ਸੀਗਾ ਕਾਲਾ ਬਰਸੀਨ। ਅੱਗੇ ਚੱਲਦੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਛਟਾਲਾ ਕਿਹਨੂੰ ਕਹਿੰਦੇ ਆ। ਨਾਲ ਤੁਸੀਂ ਨਜ਼ਾਰਾ ਕਰ ਲਓ ਸੋਹਣਾ ਸੋਹਣਾ ਪਿਆਜ਼ਾਂ ਦੇ ਯਾਨੀ ਗੰਢਿਆਂ ਦੇ ਬੀਜ ਦਾ। ਆਹ ਲੱਗਾ ਇੱਧਰ ਹੈਗਾ ਫੁੱਲ, ਇੱਧਰ ਬਣ ਗਿਆ ਹੋਇਆ ਬੀ। ਦੇਖੋ ਮਾਸ਼ਾਅੱਲਾ ਕਿੰਨੇ ਸੋਹਣੇ ਲੱਗਦੇ। ਇਹ ਤੁਸੀਂ ਟੀਵੀਆਂ 'ਚ ਦੇਖਿਆ ਹੋਣਾ ਨਾ, ਜਦੋਂ ਇੰਟਰਵਿਊ ਲੈਣ ਆਉਂਦੇ ਮਾਈਕ ਲੈ ਕੇ ਆਉਂਦੇ, ਇਹ ਇਹਨਾਂ ਦੀਆਂ ਸ਼ਕਲਾਂ ਵੀ ਉੱਦਾਂ ਦੀਆਂ ਹੀ ਆ। ਤੇ ਚੱਲਦੇ ਹੁਣ ਆਪਾਂ ਜਾ ਕੇ ਦੂਜੀਆਂ ਪੱਠਿਆਂ ਦੀਆਂ ਕਿਸਮਾਂ ਦੇਖਦੇ ਹਾਂ। ਹੁਣ ਆਪਾਂ ਦੇਖਦੇ ਹਾਂ ਛਟਾਲਾ। ਆਹ ਹੈਗਾ ਜੀ ਛਟਾਲੇ ਦਾ ਬੂਟਾ। ਸ਼ਕਲ ਤਕਰੀਬਨ ਸੇਮ ਹੀ ਆ, ਬਿਲਕੁਲ ਉਹਦੇ ਤਰ੍ਹਾਂ ਦੀ ਬਰਸੀਨ ਤਰ੍ਹਾਂ ਦੀ, ਲੇਕਿਨ ਇਹਦੇ ਪੱਤੇ ਬਹੁਤ ਚੌੜੇ ਹੁੰਦੇ ਤੇ ਇਹਦਾ ਬੂਟਾ ਬਹੁਤ ਚੌੜਾ ਹੁੰਦਾ। ਦੇਖੋ ਆਹ ਹੈਗਾ ਛਟਾਲੇ ਦਾ ਬੂਟਾ, ਤੇ ਇਹਦੇ ਆ ਤੁਸੀਂ ਆ ਤਣੇ ਵੀ ਦੇਖ ਲਓ, ਇਹਦੇ ਤਣੇ ਵੀ ਮੋਟੇ ਆ, ਤੇ ਇਹਦੇ ਪੱਤੇ ਵੀ ਬਹੁਤ ਚੌੜੇ ਆ। ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਛੇਤੀ ਖ਼ਤਮ ਹੋ ਜਾਂਦਾ, ਤੇ ਆ ਦੇਖੋ ਇਹਨੇ ਫੁੱਲ ਚੁੱਕ ਲਏ ਹੋਏ ਆ। ਤੇ ਇੱਧਰ ਬਰਸੀਨ ਆ ਜਿਹੜਾ, ਉਹਨੂੰ ਹਲੇ ਫੁੱਲਾਂ ਦਾ ਪਤਾ ਹੀ ਨਹੀਂ ਬਿਲਕੁਲ। ਤੇ ਇਹਨਾਂ ਦੇ ਉੱਤੇ ਲੱਗ ਗਏ ਹੋਏ ਫੁੱਲ। ਹੁਣ ਤੁਹਾਨੂੰ ਮੈਂ ਇਹਦੇ ਪੱਤਿਆਂ ਦਾ ਫਰਕ ਵੀ ਦਿਖਾਣਾ। ਇੱਥੋਂ ਆਪਾਂ ਇੱਕ ਤੋੜ ਲੈਂਦੇ ਹਾਂ ਛਟਾਲੇ ਦਾ ਪੱਤਾ, ਤੇ ਇੱਥੇ ਤੁਹਾਨੂੰ ਨਾਲ ਹੀ ਦਿਖਾਉਂਦੇ ਹਾਂ ਬਰਸੀਨ ਦਾ। ਹਾਂਜੀ ਆਹ ਦੇਖੋ, ਆਹ ਜਿਹੜਾ ਚੌੜਾ ਵਾ ਇਹ ਹੈਗਾ ਛਟਾਲੇ ਦਾ ਪੱਤਾ, ਤੇ ਆਹ ਜਿਹੜੇ ਬਰੀਕ ਆ ਇਹ ਹੈਗੇ ਬਰਸੀਨ ਦੇ। ਇਹੀ ਇਹਨਾਂ ਦਾ ਫਰਕ ਹੁੰਦਾ। ਕੁਛ ਬੂਟਿਆਂ ਦਾ ਫਰਕ ਹੁੰਦਾ, ਤੇ ਕੁਛ ਆ ਪੱਤਿਆਂ ਦਾ ਫਰਕ ਹੁੰਦਾ। ਇਹ ਹੋ ਗਈਆਂ ਦੋ ਕਿਸਮਾਂ। ਤੇ ਹੁਣ ਆ ਤੀਸਰੀ ਤੁਹਾਨੂੰ ਦਿਖਾਉਂਦੇ। ਆਹ ਹੈਗਾ ਜੀ ਦੇਸੀ ਬਰਸੀਨ। ਆ ਕੁਛ ਬੂਟੇ ਇਹਦੇ ਵੀ ਇਹਦੇ ਵਿੱਚ ਆ। ਆਹ ਦੇਖੋ, ਤੇ ਇਹਨਾਂ ਨੇ ਵੀ ਫੁੱਲ ਕੱਢਣੇ ਸ਼ੁਰੂ ਕਰਤੇ ਹੋਏ ਆ। ਆਹ ਦੇਖੋ ਆਹ ਹੈਗੇ ਆ ਫੁੱਲ। ਇਹ ਇੱਕ ਵਾਢ ਪਹਿਲੇ ਲੱਗ ਜਾਂਦੀ ਫੁੱਲਾਂ ਦੀ, ਜਦੋਂ ਇਹਨੂੰ ਵੱਢ ਲਈ ਤਾਂ ਦੂਸਰੀ ਦੇ ਉੱਤੇ ਫੇਰ ਲੱਗ ਜਾਂਦੇ ਆ, ਤੇ ਉਹਦੇ ਤੋਂ ਫਿਰ ਬੀ ਪੱਕ ਜਾਂਦਾ। ਆਹ ਫੁੱਲ ਆ, ਇਹ ਫੁੱਲ ਹੀ ਪੱਕ ਕੇ ਇਹਨਾਂ ਦੇ ਉੱਤੇ ਬੀ ਲੱਗ ਜਾਂਦਾ। ਤੇ ਇਹ ਜਿਹੜਾ ਦੇਸੀ ਬਰਸੀਨ ਆ, ਇਹ ਸਮਝੋ ਕਿ ਇਹਦੇ ਖ਼ਤਮ ਹੋਣ ਦੇ ਦਿਨ ਆ ਗਏ। ਆ ਤੁਸੀਂ ਦੇਖ ਸਕਦੇ ਹੋ ਕਿ ਇਹਨੇ ਸੁੱਕਣਾ ਵੀ ਸ਼ੁਰੂ ਹੋ ਗਿਆ। ਇਹ ਦੇਖੋ ਪੱਤੇ ਸੁੱਕਣੇ ਵੀ ਸ਼ੁਰੂ ਹੋ ਗਏ, ਤੇ ਫੁੱਲ ਵੀ ਨਿਕਲ ਆਏ ਉੱਤੇ। ਤੇ ਜਦੋਂ ਇਹਨਾਂ ਤੇ ਫੁੱਲ ਲੱਗ ਜਾਣ, ਉਦੋਂ ਨਿਸ਼ਾਨੀ ਹੁੰਦੀ ਹੈ ਕਿ ਸਮਝੋ ਇਹ ਇਹਨਾਂ ਦੇ ਨਾਲ ਖ਼ਤਮ ਹੋਣ ਦਾ ਮੌਸਮ ਆ ਗਿਆ। ਤੇ ਇਸ ਤੋਂ ਇਲਾਵਾ ਵੀ ਹੁਣ ਤੁਹਾਨੂੰ ਜਾ ਕੇ ਦਿਖਾਉਂਦੇ ਆ ਜਿਹੜੇ ਗਰਮੀਆਂ ਵਾਲੇ ਪੱਠਿਆਂ ਦੀਆਂ ਕੁਛ ਕਿਸਮਾਂ। ਆਹ ਬੂਟਾ ਹੈਗਾ ਜੀ ਕਾਸਨੀ ਦਾ, ਇਹਨੂੰ ਕਹਿੰਦੇ ਆ ਕਾਸਨੀ। ਤੇ ਇਹ ਅਕਸਰ ਹੀ ਬਰਸੀਨ ਦੇ ਜਿਹੜੇ ਬੀਜ ਹੁੰਦੇ ਉਹਦੇ ਵਿੱਚ ਸ਼ਾਮਲ ਹੁੰਦੀ ਆ। ਜਦੋਂ ਅਸੀਂ ਛੱਟਾ ਪਹਿਲਾਂ ਬੀ ਦੇ ਵਿੱਚ ਨਹੀਂ ਪਤਾ ਚੱਲਦਾ, ਜਦੋਂ ਅਸੀਂ ਛੱਟਾ ਦੇਈਦਾ ਉਦੋਂ ਹੀ ਪਤਾ ਚੱਲਦਾ। ਇਹ ਕਹਿੰਦੇ ਆ ਇਹਨੂੰ ਕਾਸਨੀ। ਤੇ ਆਹ ਇਹਦਾ ਵੀ ਬੂਟਾ ਤੁਸੀਂ ਦੇਖੋ, ਇਹਨੂੰ ਵੀ ਲੱਗੇ ਹੋਏ ਆ ਫੁੱਲ। ਆਹ ਦੇਖੋ ਮਾਸ਼ਾਅੱਲਾ ਕਿੱਡੇ ਸੋਹਣੇ ਨੀਲੇ ਨੀਲੇ ਰੰਗ ਦੇ ਫੁੱਲ ਆ। ਇਹ ਹੈਗੇ ਆ ਕਾਸਨੀ ਦੇ। ਇਹ ਵੀ ਪੱਠਿਆਂ ਦੇ ਤੌਰ ਤੇ ਇਸਤੇਮਾਲ ਹੁੰਦੀ ਹੈ, ਬਰਸੀਨ ਦੇ ਵਿੱਚ ਸ਼ਾਮਲ ਹੁੰਦੀ ਆ। ਇਹ ਜਿਹੜੀ ਕਾਸਨੀ ਆ, ਇਹ ਵੀ ਦੇਸੀ ਬਰਸੀਨ ਤਰ੍ਹਾਂ ਜਲਦੀ ਖ਼ਤਮ ਹੋ ਜਾਂਦੀ, ਜਲਦੀ ਪੱਕ ਜਾਂਦੀ ਆ। ਤੇ ਇਸ ਕਰਕੇ ਇਹ ਵੀ ਅਸੀਂ ਕਾਮਯਾਬ ਨਹੀਂ ਇਹਨੂੰ ਕਹਿੰਦੇ।
ਤੇ ਹੁਣ ਆਪਾਂ ਚੱਲਦੇ ਹਾਂ ਜਾ ਕੇ ਦੇਖਦੇ ਹਾਂ ਬਾਜਰੇ ਦੀਆਂ 2-3 ਕਿਸਮਾਂ, ਉਹ ਵੀ ਪੱਠਿਆਂ ਦੇ ਤੌਰ ਤੇ ਇਸਤੇਮਾਲ ਹੁੰਦਾ। ਉਸ ਤੋਂ ਪਹਿਲੇ ਜਾਂਦੇ ਜਾਂਦੇ ਪਹਿਲੇ ਅਸੀਂ ਤੁਹਾਨੂੰ ਦਿਖਾਇਆ ਸੀ ਧਨੀਏ ਨੂੰ ਲੱਗੇ ਹੋਏ ਸੀ ਫੁੱਲ, ਤੇ ਉੱਤੇ ਮਾਸ਼ਾਅੱਲਾ ਹੁਣ ਵੀ ਸ਼ੁਰੂ ਹੋ ਗਿਆ, ਧਨੀਆ ਲੱਗਣਾ ਸ਼ੁਰੂ ਹੋ ਗਿਆ। ਦੇਖੋ ਆਹ ਉੱਤੇ ਧਨੀਆ ਬਣ ਗਿਆ, ਤੇ ਇਹਨੂੰ ਹੁਣ ਅਸੀਂ ਜਦੋਂ ਇਹਨੇ ਪੱਕ ਗਿਆ ਇਹਨੇ ਸੁੱਕ ਜਾਣਾ, ਫਿਰ ਇਹਨੂੰ ਤੋੜ ਕੇ ਲੈ ਜਾਵਾਂਗੇ ਘਰ, ਜਿਹਨੂੰ ਤੁਸੀਂ ਖੁਸ਼ਕ ਧਨੀਆ ਕਹਿੰਦੇ। ਤੇ ਇੱਥੇ ਕੁਛ ਪੱਕ ਵੀ ਗਿਆ ਹੋਇਆ ਵੀ, ਉਹ ਵੀ ਤੁਹਾਨੂੰ ਦਿਖਾਣੇ। ਆਹ ਦੇਖੋ ਮਾਸ਼ਾਅੱਲਾ ਆਹ ਤਿਆਰ ਹੋ ਗਿਆ ਵਾ, ਇਹਨੂੰ ਭੋਰ ਕੇ ਦਿਖਾ ਦਈਏ ਹੁਣ ਤੁਹਾਨੂੰ। ਆਹ ਜੀ ਆਹ ਖੁਸ਼ਕ ਧਨੀਆ ਤਿਆਰ ਹੋ ਗਿਆ, ਅਸੀਂ ਇਹਨੂੰ ਪੰਜਾਬੀ 'ਚ ਕਹੀਦਾ ਸੁੱਕਾ ਧਨੀਆ। ਤੇ ਜੇ ਤੁਹਾਨੂੰ ਜ਼ਰੂਰਤ ਹੈ ਤੇ ਆ ਜਾਓ, ਅਸੀਂ ਤੁਹਾਨੂੰ ਇੱਥੋਂ ਤੋੜ ਕੇ ਦੇ ਸਕਦੇ ਹਾਂ। ਇੱਥੇ ਹੈਗੇ ਆ ਜੀ ਗਰਮੀਆਂ ਦੇ, ਉਰਦੂ 'ਚ ਇਹਨੂੰ ਕਹੀਦਾ ਜਵਾਰ, ਤੇ ਪੰਜਾਬੀ 'ਚ ਅਸੀਂ ਕਹਿੰਦੇ ਆ ਇਹਨੂੰ ਚਰੀ। ਆਹ ਦੇਖੋ ਇਹ ਇਹਦੀ ਸ਼ਕਲ ਆ। ਇਹ ਜਦੋਂ ਬੂਟੇ ਨਵੇਂ ਨਵੇਂ ਨਿਕਲਦੇ ਆ ਤੇ ਉਦੋਂ ਸੇਮ ਇੱਕ ਜੈਸੇ ਹੀ ਹੁੰਦੇ, ਤਕਰੀਬਨ ਮੱਕੀ ਦੇ ਵੀ ਪੱਤੇ ਇਦਾਂ ਦੇ ਹੀ ਹੁੰਦੇ। ਉਹਦਾ ਪੱਤਾ ਥੋੜ੍ਹਾ ਜਿਹਾ ਇਹਦੇ ਨਾਲੋਂ ਚੌੜਾ ਹੁੰਦਾ, ਇਹਦਾ ਥੋੜ੍ਹਾ ਜਿਹਾ ਬਰੀਕ ਹੁੰਦਾ, ਤੇ ਇਹਦਾ ਬੂਟਾ ਵੀ ਉਹਦੇ ਨਾਲੋਂ ਬਰੀਕ ਰਹਿੰਦਾ ਵਾ। ਤੇ ਜਿਹੜਾ ਮੱਕੀ ਆ, ਮੱਕੀ ਦਾ ਬੂਟਾ ਇਹਦੇ ਨਾਲੋਂ ਥੋੜ੍ਹਾ ਜਿਹਾ ਮੋਟਾ ਹੁੰਦਾ ਤੇ ਨਰਮ ਹੁੰਦਾ। ਇਹ ਪੱਠੇ ਚੱਲਦੇ ਆ ਗਰਮੀਆਂ ਨੂੰ, ਲੇਕਿਨ ਇਹਨਾਂ ਦਾ ਨਾ ਇਹ ਪੱਠੇ ਤੇ ਬਰਸੀਨ ਨਾਲੋਂ ਜ਼ਿਆਦਾ ਚੰਗੇ ਆ। ਤੇ ਲੇਕਿਨ ਇਹਨਾਂ ਦਾ ਮਸਲਾ ਇਹ ਹੈ ਕਿ ਇਹਨਾਂ ਦੇ ਵਿੱਚ ਨਾ ਸਾਨੂੰ ਕੋਈ ਨਾ ਕੋਈ ਚੀਜ਼ ਮਿਕਸ ਕਰਨੀ ਪੈਂਦੀ ਹੈ। ਇਕੱਲੀ ਚਰੀ ਜਾਨਵਰ ਨਾ ਘੱਟ ਖਾਂਦੇ। ਬਰਸੀਨ ਇਹ ਆ ਕਿ ਬਰਸੀਨ 'ਚ ਤੂੜੀ ਪਾ ਦਿਓ, ਅਗਰ ਤੁਹਾਡੇ ਕੋਲ ਤੂੜੀ ਨਹੀਂ ਹੈ ਤੇ ਤੁਸੀਂ ਹਰਾ ਵੀ ਪਾਈ ਜਾਓ ਨਾ, ਤੇ ਜਾਨਵਰ ਸ਼ੌਕ ਨਾਲ ਖਾਂਦੇ ਰਹਿੰਦੇ। ਤੇ ਜਿਹੜੀ ਚਰੀ ਆ ਇਹ ਪਹਿਲੇ ਜਦੋਂ ਨਰਮ ਰਹਿੰਦੀ ਹੈ ਉਦੋਂ ਤੇ ਖਾਂਦੇ ਰਹਿੰਦੇ ਆ, ਤੇ ਜਦੋਂ ਥੋੜ੍ਹੀ ਸਖਤ ਹੋ ਜਾਂਦੀ ਫਿਰ ਇਹਦੇ ਵਿੱਚ ਘਾਹ ਜਾਂ ਕੋਈ ਚੀਜ਼ ਮਿਕਸ ਕਰਨੀ ਪੈਂਦੀ ਕੁਤਰ ਕੇ, ਫਿਰ ਜ਼ਿਆਦਾ ਖਾਂਦੇ ਆ। ਨਹੀਂ ਤੇ ਜਦੋਂ ਚਰੀ ਹੋ ਜਾਂਦੀ ਇਹ ਸਖਤ, ਇਹਦੇ ਵਿੱਚ ਜੂਸ ਖਤਮ ਹੋ ਜਾਂਦਾ ਤੇ ਫਿੱਕੀ ਹੋ ਜਾਂਦੀ, ਇਸ ਕਰਕੇ ਜਾਨਵਰ ਫਿਰ ਇਹਨੂੰ ਇੰਨਾ ਖਾਂਦੇ ਨਹੀਂ। ਇਹ ਹੈ ਜੀ ਚਰੀ, ਇਹ ਹੁਣ ਗਰਮੀਆਂ ਦੇ ਸੀਜ਼ਨ 'ਚ ਇਹੀ ਚੱਲਣੀ ਆ। ਬਰਸੀਨ ਦੇ ਜਿਹੜਾ ਸੀਜ਼ਨ ਹੈ ਸਰਦੀਆਂ ਨੂੰ ਹੁੰਦਾ, ਤਕਰੀਬਨ 12ਵੇਂ ਮਹੀਨੇ ਤੋਂ ਸ਼ੁਰੂ ਹੋ ਜਾਂਦਾ, ਦਸੰਬਰ ਤੋਂ, ਤੇ ਇਹਨਾਂ ਦਿਨਾਂ ਤੱਕ ਵਾਢੀਆਂ ਤੱਕ ਇਹ ਚੱਲਦਾ। ਤੇ ਬਰਸੀਨ ਦੇ ਤਕਰੀਬਨ ਹੁਣ ਆਖਰੀ ਲੋ ਚੱਲਦੇ ਪਏ, ਯਾਨੀ ਕਿ 1 ਮਹੀਨਾ ਡੇਢ ਹੀ ਰਹਿੰਦਾ, ਉਸ ਤੋਂ ਬਾਅਦ ਚਰੀਆਂ ਸ਼ੁਰੂ ਹੋ ਜਾਣੀਆਂ। ਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਚੱਲ ਕੇ ਤੇ ਤੁਹਾਨੂੰ ਦਿਖਾਉਂਦੇ ਆ ਪੱਠਿਆਂ ਦੀਆਂ 1-2 ਹੋਰ ਕਿਸਮਾਂ, ਤੇ ਨਾਲੇ ਤੁਹਾਨੂੰ ਉਹਨਾਂ ਦੇ ਬਾਰੇ ਥੋੜ੍ਹਾ ਬਹੁਤਾ ਦੱਸਦੇ ਹਾਂ। ਆਹ ਹੈਗੇ ਜੀ ਬਾਜਰੇ ਦੀ ਨਵੀਂ ਕਿਸਮ, ਜਿਹਨੂੰ ਨੈਪੀਅਰ ਕਹਿੰਦੇ ਆ, ਪੰਜਾਬੀ 'ਚ ਇਹਨੂੰ ਅਸੀਂ ਨੈਪਰਾ ਕਹਿੰਦੇ ਆ। ਆਹ ਹੈਗੀਆਂ ਇਹਦੇ ਪੱਤੇ ਦੀ ਸ਼ਕਲ ਜਿੱਦਾਂ ਕਮਾਦ ਦੀ ਹੁੰਦੀ, ਬਿਲਕੁਲ ਉੱਦਾਂ ਹੀ ਆ। ਆਹ ਤੁਸੀਂ ਦੇਖ ਸਕਦੇ ਇਹਦੇ ਤੇ ਕੰਡ ਵੀ ਬਹੁਤ ਆ। ਇਹ ਕੰਡ ਜਿਹੜੀ ਹੁੰਦੀ ਆ ਨਾ, ਇਹ ਜਿਸਮ ਤੇ ਲੱਗ ਜੇ ਤੇ ਬੰਦੇ ਨੂੰ ਖਾਰਿਸ਼ ਬਹੁਤ ਹੁੰਦੀ ਆ। ਆਹ ਦੇਖੋ ਤੁਸੀਂ ਬਰੀਕ ਜਿਹੜੇ ਵਾਲ ਵਰਗੇ ਆ ਨਾ, ਇਹਨੂੰ ਅਸੀਂ ਕਹੀਦਾ ਕੰਡ। ਇਹ ਜਦੋਂ ਬੰਦੇ ਦੇ ਜਿਸਮ ਤੇ ਲੱਗ ਜਾਂਦੀ ਤੇ ਖਾਰਿਸ਼ ਬਹੁਤ ਹੁੰਦੀ। ਤੇ ਇਹ ਜਿਹੜੀ ਬਾਜਰੇ ਦੀ ਕਿਸਮ ਹੈ ਨਵੀਂ ਚੱਲੀ ਆ, ਇਹ ਦੁੱਧ ਵਾਲੇ ਜਾਨਵਰਾਂ ਨੂੰ ਬਹੁਤ ਅੱਛੀ ਆ। ਤੇ ਇਹਦੇ ਨਾਲ ਖਾ ਕੇ ਨਾ ਜਾਨਵਰ ਰੱਜਦੇ ਵੀ ਜ਼ਿਆਦਾ, ਕਿਉਂਕਿ ਇਹ ਕੰਨਿਆਂ ਦੀ ਸ਼ਕਲ ਦੀ ਆ। ਤੇ ਜਦੋਂ ਇਹਨੂੰ ਅਸੀਂ ਟੁੱਕੀ ਦਾ ਵਾ ਤੇ ਇਹਦੀਆਂ ਗੰਢੇਰੀਆਂ ਬਣ ਜਾਂਦੀਆਂ, ਤੇ ਜਿਹੜੀ ਚੀਜ਼ ਦੀ ਗੰਢੇਰੀ ਬਣਦੀ ਆ ਉਹ ਖਾ ਕੇ ਜਾਨਵਰ ਜਲਦੀ ਰੱਜਦਾ। ਆ ਪਿਛਲੀ ਵੀਡੀਓ 'ਚ ਅਸੀਂ ਤੁਹਾਨੂੰ ਇਹ ਬੀਜਦੇ ਵੀ ਦਿਖਾਏ ਸੀ, ਤੇ ਉਹਦੀ ਇਹ ਤਿਆਰ ਹੋਈ ਸ਼ਕਲ ਹੈ ਵਾ। ਹਜੇ ਇਹਦਾ ਕੱਦ ਛੋਟਾ, ਤਕਰੀਬਨ ਇਹਦਾ ਕੱਦ 10-10 15-15 ਫੁੱਟ ਹੋ ਜਾਂਦਾ, ਤੇ 8-8 ਫੁੱਟ ਤੇ ਤਕਰੀਬਨ ਹੁਣ ਵੀ ਇਹਦਾ ਕੱਦ ਬਣਿਆ ਹੋਇਆ। ਤੇ ਇੱਕ ਇਹਦੀ ਹੋਰ ਕਿਸਮ ਆ ਵੀ ਤੁਹਾਨੂੰ ਦਿਖਾਉਂਦੇ ਆ, ਨਾਲੇ ਇਹਦੀ ਜਿਹੜੀ ਬੀਜੀ ਹੋਈ ਸ਼ਕਲ ਆ ਤੁਹਾਨੂੰ ਉਹ ਵੀ ਅਸੀਂ ਦਿਖਾਉਂਦੇ ਆ। ਆਹ ਹੈਗੀ ਹੈ ਜੀ ਨੈਪੀਅਰ ਦੀ ਬੀਜੀ ਹੋਈ ਸ਼ਕਲ, ਤੇ ਇਹਨੇ ਮਾਸ਼ਾਅੱਲਾ ਦੇਖੋ ਅੱਖਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਨਵੇਂ ਸ਼ਗੂਫੇ ਇਹਦੇ ਤੇ ਨਿਕਲਣ ਲੱਗ ਗਏ ਹੋਏ ਆ। ਸਾਡੇ ਇਲਾਕੇ ਦੇ ਲੋਕ ਜਿਹੜੇ ਬਾਜਰੇ ਨੂੰ ਐਡਾ ਖਾਸ ਪੱਠਾ ਨਹੀਂ ਮੰਨਦੇ, ਤੇ ਲੇਕਿਨ ਜਿਹੜੇ ਜਾਨਵਰ ਬਾਜਰਾ ਖਾਣੇ ਤੇ ਗਿੱਝੇ ਹੋਏ ਆ ਮਾਸ਼ਾਅੱਲਾ ਬਹੁਤ ਚੰਗੀ ਤਰ੍ਹਾਂ ਬਾਜਰਾ ਖਾਂਦੇ ਆ। ਸਾਡੇ ਇਲਾਕੇ 'ਚ 2 ਕਿਸਮ ਦੇ ਹੀ ਪੱਠੇ ਬਹੁਤੇ ਚੱਲਦੇ ਆ, ਤੇ ਤੀਸਰੀ ਕਿਸਮ ਹੁਣ ਸ਼ੁਰੂ ਹੋ ਗਈ ਆ ਮੱਕੀ ਵੀ ਤੁਹਾਨੂੰ ਦਿਖਾਉਂਦੇ ਆ, ਨਾਲੇ ਉਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸਾਂਗੇ। ਪਹਿਲੇ ਤੁਹਾਨੂੰ ਬਾਜਰੇ ਦੀ ਇੱਕ ਹੋਰ ਕਿਸਮ ਅਸੀਂ ਦਿਖਾ ਦਈਏ। ਆਹ ਜਿਹੜਾ ਉਸ ਦਿਨ ਤੁਹਾਨੂੰ ਬੀਜਦੇ ਸੀ ਦਿਖਾਏ ਸੀ, ਤੇ ਮਾਸ਼ਾਅੱਲਾ ਇਹਨੇ ਨਿੱਕੀਆਂ ਅੱਖਾਂ ਕੱਢਣੀਆਂ ਸ਼ੁਰੂ ਕਰ ਲਈਆਂ ਹੋਈਆਂ। ਇੱਕ ਕਿਸਮ ਹੈਗੀ ਹੈ ਜੀ ਬਾਜਰੇ ਦੀ, ਇਹਨੂੰ ਕਹਿੰਦੇ ਆ ਸਦਾ ਬਹਾਰ ਬਾਜਰਾ। ਇਹ ਖਾਲੇ ਦੇ ਬੰਨਿਆਂ ਤੇ ਬੀਜਦੀ ਦਾ ਵਾ ਸੀ, ਤੇ ਇਹਨੂੰ ਸਰਦੀਆਂ ਗਰਮੀਆਂ ਦਾ ਕੋਈ ਅਸਰ ਨਹੀਂ ਹੁੰਦਾ। ਇਹਨੂੰ ਅਸੀਂ ਰੱਖੀਦਾ ਅਜ਼ਾਫੀ ਤੌਰ ਤੇ, ਯਾਨੀ ਕਿ ਜਦੋਂ ਸਾਡੇ ਕੋਲ ਬਰਸੀਨ ਵੀ ਨਾ ਰਹੇ, ਚਰੀਆਂ ਵੀ ਨਾ ਰਹਿਣ, ਤੇ ਉਦੋਂ ਫਿਰ ਅਸੀਂ ਇਹਨੂੰ ਵੱਢ ਕੇ ਤੇ ਡੰਗਰਾਂ ਨੂੰ ਪਾ ਲਈਦਾ। ਆ ਤੁਸੀਂ ਦੇਖ ਸਕਦੇ ਆ ਕਿ ਇਹਦਾ ਬੂਟੇ ਕਿੰਨੇ ਫੈਲ ਜਾਂਦੇ ਆ, ਇੱਥੇ ਵੀ ਲੱਗੇ ਹੋਏ ਆ, ਉਹ ਅੱਗੇ ਵੀ ਲੱਗੇ ਹੋਏ ਆ। ਇਹਦੇ ਉੱਤੇ ਬੀਜ ਨਹੀਂ ਲੱਗਦਾ, ਤੇ ਇਹਦੀਆਂ ਥੱਲੋਂ ਜੜ੍ਹਾਂ ਕੱਢ ਕੇ ਉਹ ਬੀਜਣੀਆਂ ਪੈਂਦੀਆਂ ਅੱਗੇ ਜਾ ਕੇ। ਉਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਮੁੱਢੀਆਂ, ਯਾਨੀ ਇਹਦੀਆਂ ਫਿਰ ਮੁੱਢੀਆਂ ਬੀਜੀਆਂ ਜਾਂਦੀਆਂ ਅੱਗੇ। ਜਿਹੜੀ ਪਹਿਲੇ ਤੁਹਾਨੂੰ ਕਿਸਮ ਦਿਖਾਈ ਸੀ ਨੈਪੀਅਰ,
ਉਹਦੀਆਂ ਤੁਹਾਨੂੰ ਦਿਖਾਈਆਂ ਸੀਗੀਆਂ ਕਿ ਕਲਮਾਂ ਬਣਾ ਬਣਾ ਕੇ ਉਹ ਲਾਈਆਂ ਸੀ, ਯਾਨੀ ਕਿ ਉਹਦੇ 'ਚ 2 ਅੱਖਾਂ ਛੱਡੀ ਦੀਆਂ ਸੀ, ਇੱਕ ਜ਼ਮੀਨ ਦੇ ਥੱਲੇ ਗੱਡਦੀ ਸੀ, ਇੱਕ ਉੱਪਰ ਛੱਡਦੀ ਸੀ। ਤੇ ਇਹਦਾ ਉਹ ਤਰੀਕਾ ਨਹੀਂ, ਇਹਦਾ ਦੂਸਰੇ ਤਰੀਕੇ ਨਾਲ ਲੱਗਦਾ। ਇਹਦੀ ਆ ਬੂਟਾ ਵਾ, ਇਹਨੂੰ ਪੱਟਾਂਗੇ ਨਾ, ਇਹਦੇ ਥੱਲੋਂ ਨਿਕਲੇਗੀ ਜੜ ਜਾਈ, ਮੁੱਢੀ ਜਾਈ, ਉਹ ਅਸੀਂ ਲਿਜਾ ਕੇ ਤੇ ਦੂਸਰੀ ਜਗ੍ਹਾ 'ਤੇ ਬੀਜਾਂਗੇ ਤੇ ਉੱਥੋਂ ਇਹ ਫਿਰ ਸ਼ੁਰੂ ਹੋ ਜਾਏਗਾ ਅੱਗੇ ਉੱਗਣਾ। ਆਹ ਹੈਗਾ ਹਲੇ ਤਾਜ਼ਾ ਤਾਜ਼ਾ ਹੋਇਆ, ਤੇ ਇਹਦੀ ਆਪਾਂ ਹੁਣ ਵੱਡੀ ਸ਼ਕਲ ਵੀ ਤੁਹਾਨੂੰ ਦਿਖਾਉਂਦੇ ਹਾਂ ਕਿ ਵੱਡਾ ਹੋ ਗਿਆ ਕਿੱਦਾਂ ਦਾ ਹੁੰਦਾ ਇਹ। ਆਹ ਹੈਗੀ ਆ ਜੀ ਉਹਦੀ ਵੱਡੀ ਸ਼ਕਲ ਹੋਈ। ਉੱਪਰ ਇਹਦੇ ਆ ਲੱਗੇ ਹੋਏ ਆ ਸਿੱਟਿਆਂ ਦੇ ਤਰ੍ਹਾਂ ਦੇ, ਲੇਕਿਨ ਉੱਤੇ ਉਹਨਾਂ ਦੇ ਪਤਾ ਨਹੀਂ ਬੀ ਹੈ ਕਿ ਨਹੀਂ ਹੈ। ਇਹਦੇ ਉੱਪਰ ਆ ਲੱਗਦੇ ਆ ਜੀ ਸਿੱਟਿਆਂ ਦੇ ਤੌਰ ਤੇ, ਇਹਦੀਆਂ ਲਿਜਾ ਕੇ ਤੁਸੀਂ ਮੁੱਢੀਆਂ ਬੀਜ ਸਕਦੇ ਆ। ਆ ਦੇਖੋ ਵੱਡਾ ਹੋ ਕੇ ਇਦਾਂ ਹੋ ਜਾਂਦਾ ਜਿੱਦਾਂ ਬਾਂਸ ਦੀ ਸ਼ਕਲ ਹੁੰਦੀ ਆ, ਪੱਤੇ ਵੀ ਤਕਰੀਬਨ ਬਾਂਸ ਵਰਗੇ ਬਣ ਜਾਂਦੇ। ਆ ਮਾਸ਼ਾਅੱਲਾ ਤੁਸੀਂ ਦੇਖੋਗੇ ਬੂਟੇ ਕਿੱਡੇ ਕਿੱਡੇ ਵੱਡੇ ਹੋ ਗਏ, ਕਿਉਂਕਿ ਹਲੇ ਸਾਨੂੰ ਜ਼ਰੂਰਤ ਨਹੀਂ ਬਰਸੀਨ ਹੈਗਾ। ਜਦੋਂ ਬਰਸੀਨ ਹੁੰਦੇ ਉਦੋਂ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ, ਆ ਘਾਹ ਘੂਹ ਦੀ ਵੀ ਨਹੀਂ ਜ਼ਰੂਰਤ ਪੈਂਦੀ, ਇਸ ਕਰਕੇ ਇਹ ਇੰਨਾ ਵੱਧ ਗਿਆ। ਤੇ ਜਿਹੜਾ ਖੜੀ ਆ ਜੀ ਮਕਈ, ਇਹ ਵੀ 2-3 ਕਿਸਮ ਦੇ ਨਾਲ ਨਾ ਪੱਠਿਆਂ ਦੇ ਤੌਰ ਤੇ ਇਸਤੇਮਾਲ ਕਰ ਹੋ ਜਾਂਦੀ ਹੈ। ਜੇ ਤੁਸੀਂ ਇਹਨੂੰ ਇਦਾਂ ਹੀ ਉੱਗੀ ਜਾਣ ਦੋਗੇ, ਪੱਕ ਜਾਏਗੀ, ਇਹਦੇ ਤੇ ਲੱਗ ਜਾਣਗੀਆਂ ਫਲ, ਲੱਗ ਜਾਏਗਾ, ਛੱਲੀਆਂ ਲੱਗ ਜਾਣਗੀਆਂ। ਛੱਲੀਆਂ ਲੈਦਾ ਕਰਕੇ ਤੇ ਇਹਦੇ ਬੂਟੇ ਜਿਹੜੇ ਆ ਉਹ ਕੁਤਰ ਕੇ ਇਸਤੇਮਾਲ ਹੋ ਜਾਂਦੇ ਆ। ਉਸ ਤੋਂ ਇਲਾਵਾ ਜੇ ਇਹਨਾਂ ਨੂੰ ਅਸੀਂ ਐਡੇ ਐਡਿਆਂ ਨੂੰ ਵੱਢ ਕੇ ਤੇ ਜਾਨਵਰਾਂ ਨੂੰ ਪਾ ਲਈਏ ਤੇ ਫਿਰ ਵੀ ਇਹ ਚਾਰੇ ਦੇ ਤੌਰ ਤੇ ਇਸਤੇਮਾਲ ਹੋ ਜਾਂਦੇ। ਫਿਰ ਅਸੀਂ ਇਹਨੂੰ ਕਹੀਦਾ ਗਾਚਾ। ਤੇ ਜਿਹੜਾ ਅਸੀਂ ਜਾਨਵਰਾਂ ਨੂੰ ਪਾਣੇ ਦੇ ਵਾਸਤੇ ਮੱਕੀ ਬੀਜੀ ਦੀ ਆ, ਉਹ ਅਸੀਂ ਖੇਲਾਂ ਨਹੀਂ ਬਣਾਈ ਦੀਆਂ, ਉਹ ਅਸੀਂ ਵੈਸੇ ਹੀ ਛੱਟਾ ਦੇ ਦਿੱਤਾ, ਸਿੱਧੀ ਜ਼ਮੀਨ ਵਾਹ ਕੇ ਤੇ ਉਹਦੇ ਤੇ ਛੱਟਾ ਦੇ ਦਿੱਤਾ। ਤੇ ਲੇਕਿਨ ਜੇ ਤੁਹਾਡੇ ਕੋਲ ਪਾਣੀ ਥੋੜਾ, ਤੁਸੀਂ ਚਾਹੁੰਦੇ ਆ ਵੀ ਥੋੜਾ ਪਾਣੀ ਜਿਹੜਾ ਉਹਨਾਂ ਨੂੰ ਲੱਗੇ ਤੇ ਪੱਠੇ ਵੀ ਤਿਆਰ ਹੋ ਜਾਣ, ਫਿਰ ਅਸੀਂ ਉਹਦੀਆਂ ਬਣਾ ਲਈ ਦੀਆਂ ਖੇਲਾਂ। ਤੇ ਜਦੋਂ ਪਹਿਲੇ ਛੱਟਾ ਦੇ ਦਿੱਤਾ, ਮੁੜ ਕੇ ਉਹਦੀਆਂ ਖੇਲਾਂ ਬਣਾ ਦਿੱਤੀਆਂ। ਤੇ ਜਦੋਂ ਅਸੀਂ ਬੀਜਣੀ ਹੋਵੇ ਪੱਕੀ ਫਸਲ ਦੇ ਤੌਰ ਤੇ, ਫਿਰ ਅਸੀਂ ਇਦਾਂ ਇਹਦੀਆਂ ਖੇਲਾਂ ਬਣਾ ਕੇ ਤੇ ਆ ਇਦਾਂ ਫਾਸਲੇ ਦੇ ਉੱਤੇ ਤਕਰੀਬਨ 7-7 8-8 ਇੰਚ ਦੇ ਫਾਸਲੇ ਤੇ ਬੂਟੇ ਲਾਏ ਦੇ ਆ ਚੂੰਡੀਆਂ ਦੇ ਨਾਲ, ਇੱਕ ਇੱਕ ਬੀ ਕਰਕੇ ਲਾ ਕੇ ਤੇ ਫਿਰ ਇਹ ਬੀਜੀ ਦੀ ਆ। ਆ ਹੁਣ ਬੀਜੀ ਹੋਈ ਆ ਪਕਾਵੀਂ ਮੱਕੀ, ਇਹ ਜਦੋਂ ਪੱਕ ਜਾਏਗੀ ਇਹਦੇ ਤੇ ਛੱਲੀਆਂ ਲੱਗ ਜਾਣੀਆਂ ਤੇ ਫਿਰ ਇਹਨੂੰ ਵੱਢਾਂਗੇ। ਜਿਹੜੀ ਪਕਾਵੀਂ ਫਸਲ ਬੀਜਣੀ ਹੁੰਦੀ ਆ, ਉਹਦਾ ਅਸੀਂ ਬੀਜ ਲਿਆਈਦਾ, ਸਪੈਸ਼ਲ ਬੀਜ ਤਿਆਰ ਕੀਤਾ ਹੁੰਦਾ, ਉਹਨੂੰ ਹਾਈਬ੍ਰਿਡ ਕਹਿੰਦੇ ਆ, ਉਹਨੂੰ ਦਵਾਈਆਂ ਵਗੈਰਾ ਲਾ ਕੇ ਨਾ ਤਿਆਰ ਕੀਤਾ ਜਾਂਦਾ। ਤੇ ਜਿਹੜਾ ਅਸੀਂ ਪੱਠਿਆਂ ਦੇ ਤੌਰ ਤੇ ਬੀਜੀਦਾ ਉਹ ਦੇਸੀ ਹੁੰਦਾ, ਉਹ ਤਾਂ ਆਮ ਜਿਹੜਾ ਮਰਜ਼ੀ ਹੋਵੇ, ਉਹਨੂੰ ਬਸ ਛੱਲੀਆਂ ਤੋਂ ਦਾਣੇ ਲੈਦਾ ਕਰਕੇ ਤੇ ਛੱਟਾ ਦੇ ਦਿਓ, ਉਹ ਉੱਗ ਜਾਂਦਾ, ਉਹ ਪੱਠਿਆਂ ਦੇ ਤੌਰ ਤੇ ਇਸਤੇਮਾਲ ਹੁੰਦਾ। ਤੇ ਇਹਦਾ ਇੱਕ ਹੋਰ ਤਰੀਕਾ ਹੁੰਦਾ, ਜਿਹੜੀ ਦੇਸੀ ਛੱਲੀ ਹੁੰਦੀ ਆ, ਅਗਰ ਤੁਸੀਂ ਉਹ ਭੁੰਨ ਕੇ ਖਾਣੀ, ਅਕਸਰ ਤੁਸੀਂ ਦੇਖਿਆ ਹੋਣਾ ਰੇਹੜੀਆਂ ਤੇ ਭੁੰਨ ਕੇ ਦਿੰਦੇ, ਉਹ ਕੁਛ ਛੱਲੀਆਂ ਮਿੱਠੀਆਂ ਹੁੰਦੀਆਂ ਤੇ ਕੁਛ ਮਿੱਠੀਆਂ ਨਹੀਂ ਹੁੰਦੀਆਂ। ਉਹ ਜਿਹੜੀ ਮਿੱਠੀ ਛੱਲੀ ਹੁੰਦੀ ਆ ਉਹ ਹੁੰਦੀ ਆ ਦੇਸੀ ਮੱਕੀ ਦੀ, ਤੇ ਜਿਹੜੀ ਦੂਸਰੀ ਹੁੰਦੀ ਆ ਉਹ ਹੁੰਦੀ ਹੈ ਅਸੀਂ ਹਾਈਬ੍ਰਿਡ ਮਕਈ ਦੀ। ਉਹ ਖਾਣੇ ਵਾਸਤੇ ਏਡੀ ਮਜ਼ੇਦਾਰ ਨਹੀਂ ਹੁੰਦਾ, ਇਹ ਸਿਰਫ ਆਟਾ ਬਣਾ ਸਕਦੇ ਇਹਦਾ ਤੁਸੀਂ। ਤੇ ਜਾਂ ਇਹ ਜਿਹੜੇ ਆ ਮਿੱਲਾਂ ਵਾਲੇ ਲੈ ਕੇ ਜਾਂਦੇ ਕਸਟਰਡ ਵਗੈਰਾ ਜਿਹੜੇ ਬਣਾਉਂਦੇ, ਉਹਨਾਂ ਵਾਸਤੇ ਇਸਤੇਮਾਲ ਹੁੰਦੀ ਆ। ਤੇ ਮੱਕੀ ਦੀ ਇੱਕ ਹੋਰ ਸ਼ਕਲ ਨਾਲ ਵੀ ਅਸੀਂ ਉਹਨੂੰ ਪੱਠਿਆਂ ਦੇ ਤੌਰ ਤੇ ਇਸਤੇਮਾਲ ਕਰਦੇ, ਇਹਨੂੰ ਖੜੀ ਮੱਕੀ ਨੂੰ ਛੱਡ ਦੀਦਾ ਤੇ ਜਦੋਂ ਇਹਦੇ ਛੱਲੀਆਂ ਲੱਗ ਜਾਂਦੀਆਂ ਫਿਰ ਇਹਨੂੰ ਬੂਟਿਆਂ ਸਮੇਤ ਛੱਲੀਆਂ ਸਮੇਤ ਹੀ ਕੁਤਰ ਲਈਦਾ। ਕੁਤਰ ਕੇ ਤੇ ਇਹਨੂੰ ਕੁਛ ਮਸਾਲੇ ਲਾ ਕੇ ਜ਼ਮੀਨ 'ਚ ਦੱਬ ਦਿੰਦੇ ਆ ਤਕਰੀਬਨ ਮਹੀਨਾ ਡੇਢ। ਉਸ ਤੋਂ ਬਾਅਦ ਕੱਢਦੇ ਤੇ ਉਹ ਸੈਲਜ ਬਣ ਜਾਂਦਾ ਉਹਦਾ, ਉਹਨੂੰ ਕਹਿੰਦੇ ਆ ਸੈਲਜ। ਉਹ ਵੀ ਜਾਨਵਰਾਂ ਨੂੰ ਖਾਣੇ ਵਾਸਤੇ ਦਿੱਤਾ ਜਾਂਦਾ ਤੇ ਦੁੱਧ ਵਾਲੇ ਜਾਨਵਰਾਂ ਵਾਸਤੇ ਬਹੁਤ ਚੰਗਾ ਹੁੰਦਾ। ਉਹ ਉਹਦੇ 'ਚ ਨਮਕ ਵਗੈਰਾ ਵੀ ਪਾਇਆ ਹੁੰਦਾ, ਉਹਨੂੰ ਖਾ ਕੇ ਜਾਨਵਰ ਫਿਰ ਪਾਣੀ ਵਗੈਰਾ ਜ਼ਿਆਦਾ ਪੀਂਦੇ ਤੇ ਇਸ ਕਰਕੇ ਰੱਜਦੇ ਜ਼ਿਆਦਾ। ਜਿੰਨਾ ਜਾਨਵਰ ਰੱਜਦਾ ਓਨਾ ਫਿਰ ਦੁੱਧ ਦਿੰਦਾ, ਇਸ ਕਰਕੇ ਸੈਲਜ ਜਿਹੜਾ ਉਹ ਵੀ ਜਾਨਵਰਾਂ ਵਾਸਤੇ ਬਹੁਤ ਚੰਗਾ ਹੁੰਦਾ, ਉਹ ਵੀ ਮੱਕੀ ਤੋਂ ਤਿਆਰ ਹੁੰਦਾ। ਹੁਣ ਆਪਾਂ ਚੱਲਦੇ ਹਾਂ ਤੇ ਦੇਖਦੇ ਹਾਂ ਪੱਠਿਆਂ ਦੀ ਇੱਕ ਹੋਰ ਕਿਸਮ ਜਿਹੜੀ ਖਾਸ ਤੌਰ ਤੇ ਘੋੜਿਆਂ ਦੇ ਵਾਸਤੇ ਬੀਜੇ ਜਾਂਦੇ ਆ, ਲੇਕਿਨ ਮੱਝਾਂ ਗਾਵਾਂ ਨੂੰ ਵੀ ਉਹ ਪਾ ਸਕਦੇ ਆ, ਮੱਝਾਂ ਗਾਵਾਂ ਵੀ ਖਾ ਲੈਂਦੀਆਂ। ਲੇਕਿਨ ਸਾਡੇ ਪਿੰਡ ਸਪੈਸ਼ਲ ਇਹ ਘੋੜਿਆਂ ਵਾਸਤੇ ਬੀਜੇ ਜਾਂਦੇ ਆ ਤੇ ਘੋੜਿਆਂ ਨੂੰ ਵੀ ਪਾਏ ਜਾਂਦੇ ਆ। ਹੈ ਸੇਮ ਟੂ ਸੇਮ ਤਕਰੀਬਨ ਬਰਸੀਨ ਦੀ ਸ਼ਕਲ ਲਈ। ਤੇ ਚੱਲ ਕੇ ਆਪਾਂ ਦੇਖਦੇ ਹਾਂ ਉਹ ਵੀ ਜੀ। ਆਹ ਹੈਗਾ ਵਾ ਲੂਸਣ, ਇਹ ਵੀ ਬਰਸੀਨ ਦੀ ਸ਼ਕਲ ਦਾ ਹੀ ਆ, ਲੇਕਿਨ ਇਹਦੇ ਪੱਤੇ ਉਹਦੇ ਨਾਲ ਵੀ ਬਰੀਕ ਹੁੰਦੇ ਤੇ ਇਹਦੇ ਤੇ ਫੁੱਲ ਲੱਗਦੇ ਇਸ ਤਰ੍ਹਾਂ ਦੇ ਨੀਲੇ ਰੰਗ ਦੇ। ਇਹਦੇ ਡੰਡੇ ਜਿਹੜੇ ਆ ਡੰਡੀਆਂ ਇਹਦੀਆਂ ਦੂਸਰੇ ਬਰਸੀਨ ਦੀਆਂ ਡੰਡੀਆਂ ਹੁੰਦੀਆਂ ਵਿੱਚੋਂ ਖਾਲੀ, ਇਹਦੀਆਂ ਡੰਡੀਆਂ ਹੁੰਦੀਆਂ ਵਿੱਚੋਂ ਤਕਰੀਬਨ ਗੁੱਦੇ ਨਾਲ ਭਰੀਆਂ ਹੋਈਆਂ ਤੇ ਇਹ ਉਹਦੇ ਨਾਲੋਂ ਸਖਤ ਹੁੰਦੀ ਇਹਦੀ ਡੰਡੀ। ਬਰਸੀਨ ਦੀ ਡੰਡੀ ਬਿਲਕੁਲ ਨਰਮ ਹੁੰਦੀ, ਉਹਦੀ ਜੜ ਵੀ ਬਰੀਕ ਹੁੰਦੀ, ਇਹਦੀ ਜੜ ਵੀ ਮੋਟੀ ਹੁੰਦੀ ਆ, ਇਹਦੀ ਆ ਡੰਡੀ ਵੀ ਉਹਦੇ ਨਾਲੋਂ ਸਖਤ ਹੁੰਦੀ ਆ। ਇਸ ਕਰਕੇ ਜ਼ਿਆਦਾ ਘੋੜੇ ਸ਼ੌਕ ਨਾਲ ਖਾਂਦੇ ਆ। ਮੱਝਾਂ ਗਾਵਾਂ ਵੀ ਖਾ ਲੈਂਦੀਆਂ ਵਾ, ਲੇਕਿਨ ਇਹ ਸ਼ੌਕ ਨਾਲ ਜਿਹੜੇ ਨਾ ਘੋੜਿਆਂ ਨੂੰ ਪਾਉਂਦੇ ਲੋਕ, ਉਹ ਜ਼ਿਆਦਾ ਚੰਗੇ ਤਰੀਕੇ ਨਾਲ ਇਹਨੂੰ ਖਾਂਦੇ ਆ। ਤੇ ਬਰਸੀਨ ਜਿਹੜਾ ਅਸੀਂ ਵੱਢੀ ਦਾ, ਉਹ ਅਸੀਂ ਵੱਢੀ ਦਾ ਉੱਚਾ ਉੱਚਾ ਰੱਖ ਕੇ
ਤੇ ਇਹਨੂੰ ਜਿੱਦਾਂ ਮਰਜ਼ੀ ਰਗੜ ਕੇ ਵੱਢ ਦਿਓ। ਇਹਦੀ ਜੜ ਹੁੰਦੀ ਆ ਥੱਲੇ ਤੱਕ ਡੂੰਗੀ, ਤੇ ਇਹ ਦੁਬਾਰਾ ਫੇਰ ਉੱਗ ਜਾਂਦਾ। ਹੁਣ ਪਾਣੀ ਲੱਗ ਗਿਆ ਵਾ ਤੇ ਇਹਨੇ ਪਿੱਛੋਂ ਫੇਰ ਉੱਗਦੇ ਆਣਾ। ਇਹ ਸਾਰਾ ਜਿਹੜਾ ਬਰਸੀਮ ਇਹ ਤੁਹਾਨੂੰ ਨਜ਼ਰ ਆ ਰਿਹਾ, ਇਹ ਲੂਸਣ ਹੀ ਆ। ਇਹ ਹੈ ਜੀ, ਆ ਹੈਗੇ ਇਹਦੇ ਪੱਤੇ। ਚਲੋ ਜੀ ਹੁਣ ਚੱਲਦੇ ਹਾਂ ਆਪਾਂ ਘਰ, ਤੇ ਘਰ ਜਾ ਕੇ ਕਰਦੇ ਹਾਂ ਕੰਮ ਸ਼ਾਮ ਦੂਸਰੇ। ਜੀ ਇਹ ਸੀਗੀਆਂ ਪੱਠਿਆਂ ਦੀਆਂ 2-4 ਕਿਸਮਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ। ਤੇ ਆ ਬਰਸੀਮ ਆ ਦੇ ਲੂਸਣ ਦੇ ਕੁਝ ਪੱਤੇ ਮੈਂ ਨਾਲ ਲੈ ਆਇਆ। ਇਹ ਮੈਂ ਪਾਵਾਂਗਾ ਜਾ ਕੇ ਤੋਤਿਆਂ ਨੂੰ, ਕਿਉਂਕਿ ਤੋਤੇ ਹਰੇ ਪੱਤੇ ਬਹੁਤ ਸ਼ੌਕ ਨਾਲ ਖਾਂਦੇ ਆ। ਤੇ ਲੂਸਣ ਪਾ ਕੇ ਉਹਨਾਂ ਨੂੰ ਲੂਸਣ ਦਾ ਮਿਲਦੀ ਹੈ ਤਾਕਤ। ਜੀ ਹੁਣ ਕਰਦੇ ਹਾਂ ਅਸੀਂ ਅੱਜ ਦੀ ਵੀਡੀਓ ਦਾ ਤੇ ਐਂਡ। ਇਨਸ਼ਾਅੱਲਾ ਅਸੀਂ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ 'ਚ। ਉਦੋਂ ਤੱਕ ਤੁਸੀਂ ਆਪਣਾ ਖਿਆਲ ਰੱਖਿਓ, ਹੱਸਦੇ ਵਸਦੇ ਰਹੋ, ਖੁਸ਼ ਰਹੋ, ਦੇਖਦੇ ਰਹੋ ਪੇਂਡੂ ਵਲੋਗ। ਸਾਨੂੰ ਆਪਣੀਆਂ ਦੁਆਵਾਂ 'ਚ ਯਾਦ ਕਰਦੇ ਰਹੋ, ਤੇ ਨਾਲੇ ਆਪਣੇ ਚੰਗੇ ਚੰਗੇ ਕਮੈਂਟ ਕਰਕੇ ਸਾਨੂੰ ਦੱਸਦੇ ਰਿਹਾ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ। ਤੇ ਜੇ ਕੋਈ ਕਮੀ ਪੇਸ਼ੀ ਹੋਵੇ ਉਹ ਵੀ ਫਿਰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਉਦੋਂ ਤੱਕ ਆਪਣਾ ਬਹੁਤਾ ਖਿਆਲ ਰੱਖਿਓ, ਖੁਸ਼ ਰਹੋ, ਆਬਾਦ ਰਹੋ। ਰੱਬ ਰੱਖਾ। ਅੱਲਾ ਹਾਫਿਜ਼।